ਤੇ ਟੈਕਸਸ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਟੋਰਨੇਡੋਜ਼ ਆਏ ਹੈਗੇ ਆ ਤੇ ਆਉਣ ਵਾਲੇ 3 ਦਿਨਾਂ ਦੇ ਵਿੱਚ ਵੀ ਆਣੇ ਹੈਗੇ ਆ। ਸੋ ਜਿੰਨੇ ਵੀ ਟਰੱਕਰ ਵੀਰ ਹੈਗੇ ਆ, ਖਾਸ ਕਰਕੇ ਉਸ ਸ਼ਹਿਰਾਂ ਦੇ ਵਿੱਚ ਜਾ ਰਹੇ ਆ ਜਾਂ ਲੰਘ ਰਹੇ ਆ ਉੱਥੋਂ ਦੀ, ਡੈਲਸ, ਹੂਸਟਨ, ਆਸਟਨ, ਮੇਕ ਸ਼ੋਰ ਕਰਨ, ਕਿਉਂਕਿ ਇਹ ਜਿਹੜੇ ਟੋਰਨੇਡੋਜ਼ ਆ ਬਹੁਤ ਜ਼ਿਆਦਾ ਸਟਰੋਂਗ ਹੈਗੇ ਆ। ਆਪਾਂ ਦੇਖਦੇ ਹਾਂ ਜਿਹੜਾ ਪਹਿਲਾਂ ਆਇਆ ਉਹਦੇ ਚ ਕਈਆਂ ਦੇ ਟਰੱਕ ਉਲਟੇ ਵੀ ਗਏ ਆ, ਬਹੁਤ ਨੁਕਸਾਨ ਵੀ ਹੋਇਆ ਆ। ਸੋ ਜਿਹੜੀ ਪ੍ਰੋਡਿਕਸ਼ਨ, ਸਟਾਰਮ ਪ੍ਰੋਡਿਕਸ਼ਨ ਸੈਂਟਰ ਆ, ਉਹਨਾਂ ਨੇ ਇਹ ਕਿਹਾ ਵੀ ਡੈਲਸ, ਹੂਸਟਨ, ਆਸਟਨ ਦੇ ਵਿੱਚ ਅੱਜ ਰਾਤ ਨੂੰ ਹੋਰ ਵੀ ਜ਼ਿਆਦਾ ਟੋਰਨੇਡੋਜ਼ ਆਉਣਗੇ। ਸ਼ਾਮੀ ਵੀ ਉੱਥੇ ਕਾਫੀ ਟੋਰਨੇਡੋ ਆਏ ਆ। ਇੱਕ ਟੋਰਨੇਡੋ ਜੈਕਸਬੋਰੋ, ਟੈਕਸਸ ਦੀ ਸਿਟੀ ਹੈਗੀ, ਜਿਹਦੇ 5000 ਦੇ ਕਰੀਬ ਪਾਪੂਲੇਸ਼ਨ ਆ, ਨਾਰਥ ਵੈਸਟ ਆਫ ਫੋਰਟ ਵਰਥ। ਐਕੂ ਵੈਦਰ ਦੇ ਮੁਤਾਬਕ ਉੱਥੇ 3:41 ਤੇ ਵੀ ਇੱਕ ਵੱਡਾ ਟੋਰਨੇਡੋ ਆਇਆ, ਜਿਹਦੇ ਨਾਲ ਬਹੁਤ ਸਾਰੇ ਦਰਖਤ ਜੜ੍ਹਾਂ ਤੋਂ ਪੁੱਟੇ ਗਏ। ਮੋਬਲ ਹੋਮਸ ਨੂੰ, ਇੱਕ ਮੋਬਲ ਹੋਮ ਪਾਰਕ ਦੇ ਵਿੱਚ ਬਹੁਤ ਨੁਕਸਾਨ ਹੋਇਆ। ਨੈਸ਼ਨਲ ਵੈਦਰ ਸਰਵਿਸ ਨੇ ਤੇ ਉੱਥੇ ਦੀ NBC5 ਉਹਨਾਂ ਨੇ ਰਿਪੋਰਟ ਕੀਤਾ ਹੈਗਾ। ਜੈਕਸਬਰੋ ਹਾਈ ਸਕੂਲ ਤੇ ਸਿਟੀ ਦਾ ਐਨੀਮਲ ਸ਼ੈਲਟਰ ਦੋਨੋਂ ਹੀ ਕਾਫੀ ਡੈਮੇਜ ਹੋਏ ਹੈਗੇ ਆ। ਬਹੁਤ ਸਾਰੇ ਹਾਈਵੇਜ਼ ਜੈਕ ਕਾਉਂਟੀ ਦੇ ਵਿੱਚ ਕਲੋਜ਼ ਡਾਊਨ ਵੀ ਕੀਤੇ ਗਏ ਹੈਗੇ ਆ, ਕਿਉਂਕਿ ਟਰੀਜ਼ ਉੱਥੇ ਡਿੱਗ ਪਏ ਆ, ਡੈਬਰੀ ਬਹੁਤ ਜ਼ਿਆਦਾ ਹੈਗੀ ਹੈ। ਟੈਕਸਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਫੋਰਥ ਵਰਥ ਡਿਸਟ੍ਰਿਕਟ ਵੱਲੋਂ ਦੱਸਿਆ ਗਿਆ ਹੈ। ਜੀ, ਦੱਸਿਆ ਜਾ ਰਿਹਾ ਕਹਿੰਦੇ ਵੀ I-35 ਦਾ ਜਿਹੜਾ ਕੋਰੀਡੋਰ ਹੈਗਾ ਆ, ਉਸ ਨੂੰ ਲੈ ਕੇ ਮੀਟਰੀਓਲੋਜਿਸਟ ਆ ਉਹਨਾਂ ਨੇ ਚਿੰਤਾ ਪ੍ਰਗਟਾਈ ਆ। ਕਹਿੰਦੇ ਵੀ ਰਸ਼ ਆਵਰ, ਮੰਡੇ ਦੇ ਰਸ਼ ਆਵਰ ਜਦੋਂ ਆਪਾਂ ਹੁਣ ਗੱਲ ਕਰ ਰਹੇ ਹਾਂ, ਉਸ ਤੋਂ ਪਹਿਲਾਂ ਵੀ ਉੱਥੇ ਨੁਕਸਾਨ ਹੋ ਸਕਦਾ ਹੈ। 22 ਮਿਲੀਅਨ ਲੋਕ ਇਸ ਮੌਕੇ ਸਵੀਅਰ ਸਟੋਰਮਸ ਯਾਨੀ ਕਿ ਬਹੁਤ ਜਿਹੜੇ ਜ਼ਿਆਦਾ ਇੱਦਾਂ ਦੇ ਸਟੋਰਮਸ ਆ ਉਸ ਦੇ ਕਰਕੇ ਖਤਰੇ ਦੇ ਵਿੱਚ ਰਹਿਣਗੇ। ਟੈਕਸਸ ਦੇ ਨਾਲ ਨਾਲ ਓਕਲਾਹੋਮਾ ਤੇ ਲੂਜ਼ੀਆਨਾ ਉਸ ਦੇ ਵਿੱਚ ਵੀ। ਸੋ ਇਹ ਜਿਹੜੇ ਕਹਿੰਦੇ ਵੀ ਹਨੇਰੇ ਤੋਂ ਬਾਅਦ ਦੇ ਵਿੱਚ ਵੀ ਟੋਰਨੇਡੋਜ਼ ਜਿਹੜੇ ਆ ਉਹ ਆ ਸਕਦੇ ਆ। ਫੋਰਕਾਸਟਰਸ ਨੇ ਇਹ ਅਨੁਮਾਨ ਲਾਇਆ ਹੈਗੇ ਆ। ਕਹਿੰਦੇ ਵੀ ਜਿਹੜੇ ਰਾਤ ਨੂੰ ਟੋਰਨੇਡੋਜ਼ ਆਉਂਦੇ ਆ ਉਹ 2.5 ਗੁਣਾ ਜ਼ਿਆਦਾ ਘਾਤਕ ਹੁੰਦੇ ਆ ਜਿਹੜੇ ਦਿਨ ਦੇ ਟਾਈਮ ਆਉਣ ਵਾਲੇ ਟੋਰਨੇਡੋਜ਼ ਆ ਉਸ ਦੇ ਨਾਲੋਂ। ਸੋ ਇਹ ਜਿਹੜਾ ਚੱਕਰਵਾਤ ਦੀ ਸਥਿਤੀ ਇਸ ਟਾਈਮ ਉੱਥੇ ਬਣੀ ਪਈ ਆ, ਉਹਦੇ ਕਰਕੇ ਕਾਫੀ ਜ਼ਿਆਦਾ ਗੰਭੀਰ ਸਥਿਤੀ ਬਣੀ ਪਈ ਆ। 60 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਜਿਹੜੀਆਂ ਆ ਉਹ ਚੱਲ ਸਕਦੀਆਂ ਨੇ। ਟੋਰਨੇਡੋ ਵਾਚ ਜਿਹੜਾ ਆ ਉਹ ਇਸ਼ੂ ਕੀਤਾ ਗਿਆ ਆ। ਨਦਰਨ, ਉੱਤਰੀ ਤੇ ਜਿਹੜਾ ਸੈਂਟਰਲ ਵਿਚਕਾਰਲਾ ਜਿਹੜਾ ਟੈਕਸਸ ਦਾ ਜਿਹੜਾ ਹਿੱਸਾ ਆ ਉਸ ਦੇ ਵਿੱਚ ਅੱਜ ਰਾਤ ਦੇ ਉੱਥੇ ਦੇ 10 ਵਜੇ ਤੱਕ ਤੇ ਕੁਛ ਟੋਰਨੇਡੋਜ਼ ਆਲਰੇਡੀ ਟੱਚ ਡਾਊਨ ਜਿਹੜੇ ਉਹ ਕਰ ਚੁੱਕੇ ਨੇ। ਨੈਸ਼ਨਲ ਓਸ਼ੀਐਨਿਕ ਐਟਮੋਸਫੀਅਰਿਕ ਐਡਮਿਨਿਸਟ੍ਰੇਸ਼ਨ NOAA ਉਹਨਾਂ ਦੇ ਜਿਹੜੇ ਸਟਾਰਮ ਪ੍ਰੈਡਿਕਸ਼ਨ ਸੈਂਟਰ ਆ ਉਹਨਾਂ ਨੇ ਪਹਿਲੋਂ ਮੋਡਰੇਟ ਰਿਸਕ ਆਫ ਸਵੀਅਰ ਥੰਡਰਸਟਾਰਮਸ ਥ੍ਰੈਟ ਲੈਵਲ 4 ਜਿਹੜੇ 5 ਦੇ ਵਿੱਚੋਂ 4 ਦੇ ਜਿਹੜੇ ਆ ਉਸ ਦੇ ਬਾਰੇ ਦੱਸਿਆ ਸੀ ਮੰਗਲਵਾਰ ਨੂੰ ਇਹ ਆ ਸਕਦੇ ਆ। ਕਹਿੰਦੇ ਲਾਸਟ ਟਾਈਮ ਇੰਨਾ ਹਾਈ ਜਿਹੜਾ ਥ੍ਰੈਟ ਲੈਵਲ ਆ ਉਹ 12 ਅਪ੍ਰੈਲ 2020 ਦੇ ਵਿੱਚ ਰੱਖਿਆ ਗਿਆ ਸੀਗਾ ਤੇ ਉਹਦੇ ਕਰਕੇ ਵੀ ਜਿਹੜੇ EF3 ਤੇ EF4 ਜਿਹੜੇ ਲੈਵਲ ਦੇ 16 ਜਿਹੜੇ ਟੋਰਨੇਡੋਜ਼ ਆ ਉਹ ਆਏ ਸੀਗੇ। ਸੋ ਕਹਿੰਦੇ ਵੀ ਉਧਰ ਕੋਲੋਰਾਡੋ ਤੇ ਕੈਂਸਸ ਦੇ ਇਲਾਕਿਆਂ ਦੇ ਵਿੱਚ ਬਰਫ਼ਬਾਰੀ ਜਿਹੜੀ ਹੋਈ ਆ ਤੇ 4 ਤੋਂ 10 ਇੰਚ ਤੱਕ ਜਿਹੜੀ ਸਨੋ ਆ ਉਹ ਉਧਰ ਪਊਗੀ। ਸੋ ਜਿਹੜੇ ਲੋਕ ਇਸ ਇਲਾਕਿਆਂ ਦੇ ਵਿੱਚ ਰਹਿ ਰਹੇ ਆ, ਸਵੀਅਰ ਸਟੋਰਮਸ ਟੋਰਨੇਡੋਜ਼ ਦੇ ਨਾਲ ਨਾਲ ਇਹ ਇਲਾਕਿਆਂ 'ਚ ਬਰਫ਼ਬਾਰੀ ਦੀ ਸੰਭਾਵਨਾ ਜਿਹੜੀ ਉਹ ਬਣੀ ਪਈ ਆ। ਕਹਿੰਦੇ ਲੇਕ ਚਾਰਲਸ, ਬੇਟਨ ਰੂਜ ਲੂਜ਼ੀਆਨਾ 'ਚ, ਨਿਊ ਔਰਲੀਨਜ਼, ਜੈਕਸਨ ਮਿਸਿਸਿਪੀ, ਜਿਹੜਾ ਮੋਬਿਲ ਐਲਬਾਮਾ, ਇਹ ਸਾਰੇ ਸ਼ਹਿਰਾਂ ਦੇ ਵਿੱਚ ਖਤਰਾ ਜਿਹੜਾ ਆ ਸਵੀਅਰ ਸਟੋਰਮਸ ਦਾ ਬਣਿਆ ਰਹੇਗਾ। ਸੋ ਜਿੱਦਾਂ ਹਰਜੋਤ ਜੀ ਨੇ ਪਹਿਲਾਂ ਕਿਹਾ ਵੀ ਜਿਹੜੇ ਵੀ ਟਰੱਕਰਸ ਉਹਨਾਂ ਇਲਾਕਿਆਂ ਦੇ ਵਿੱਚੋਂ ਦੀ ਲੰਘ ਰਹੇ ਆ ਤੇ ਜਿਹੜੇ ਲੋਕ ਉੱਥੇ ਰਹਿੰਦੇ ਆ ਉਹ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਜਿਹੜੀ ਉਹ ਪੂਰੀ ਕੋਸ਼ਿਸ਼ ਕਰਨ। 25 ਮਿਲੀਅਨ ਲੋਕ ਨਦਰਨ ਫਲੋਰੀਡਾ ਤੋਂ ਲੈ ਕੇ ਮਿਡ ਅਟਲਾਂਟਿਕ ਸਿਟੀਜ਼ ਆ ਉਹਨਾਂ ਦੇ ਵਿੱਚ ਇਸ ਟਾਈਮ ਵੱਖ-ਵੱਖ ਸਟਾਰਮਸ ਦੇ ਖਤਰਿਆਂ ਦੇ ਅਧੀਨ ਰਹਿ ਰਹੇ ਨੇ। ਜੀ, ਫੋਰਕਾਸਟਰਸ ਇਹ ਕਹਿ ਰਹੇ ਆ ਵੀ ਪਿੰਗ ਪੋਂਗ ਸਾਈਜ਼ ਦੇ ਹੇਲ, ਜਿਨ੍ਹਾਂ ਨੂੰ ਆਪਾਂ ਗੜੇ ਜਾਂ ਐਣ ਕਹਿ ਸਕਦੇ ਆ, ਉਹ ਪਊਗੀ ਤੇ ਕਈ ਸ਼ਹਿਰਾਂ ਦੇ ਵਿੱਚ ਆਲਰੇਡੀ ਬਹੁਤ ਜ਼ਿਆਦਾ ਗੜੇ ਪਏ ਹੈਗੇ ਆ। ਟੈਕਸਸ ਦੇ ਵਿੱਚ 10 ਵਜੇ ਰਾਤ ਤੱਕ ਤੇ ਕੱਲ ਨੂੰ, ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਲੂਜ਼ੀਆਨਾ ਜਾਂ ਹੋਰ ਸ਼ਹਿਰਾਂ 'ਚ ਉਧਰ ਨੂੰ ਇਹ ਟੋਰਨੇਡੋ ਜਾ ਰਿਹਾ ਆ। ਇੱਕ ਤਾਂ ਹੇਲਸ ਬਹੁਤ ਮੋਟੇ-ਮੋਟੇ ਪਊਗੇ, ਟੋਰਨੇਡੋਜ਼ ਆਉਗੇ, ਫਲੱਡਿੰਗ ਦੇ ਵਾਰਨਿੰਗ ਇਸ਼ੂ ਕੀਤੀ ਗਈ ਹੈਗੀ ਆ।
ਵਿੰਡ ਵਾਰਨਿੰਗ ਆ। ਹੁਣ ਤੁਸੀਂ ਦੇਖੋ ਜੇ ਕੋਈ ਟਰੱਕ ਤੇ ਜਾਂਦਾ ਤੇ 90 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਜੇ ਸਟਾਰਮ ਆ ਜਾਏ ਤਾਂ ਫਿਰ ਟਰੱਕ ਦੀ ਕੀ ਕੰਡੀਸ਼ਨ ਹੋਊਗੀ। ਸੋ ਕਹਿੰਦੇ ਵੀ ਜਿਹੜੀਆਂ ਹਵਾਵਾਂ ਆ 90 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਪਹੁੰਚ ਸਕਦੀਆਂ ਹੈਗੀਆਂ ਉੱਥੇ ਤੱਕ। ਸੋ ਲੁਜ਼ੀਆਨਾ, ਮਿਸੀਸਿਪੀ, ਅਲਵਾਮਾ ਦੇ ਵਿੱਚ ਵੀ ਸਟਾਰਮ ਪ੍ਰੈਡਿਕਸ਼ਨ ਸੈਂਟਰ ਨੇ ਵਾਰਨਿੰਗ ਦਿੱਤੀ ਆ ਵੀ ਉੱਥੇ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈਗਾ। ਸੋ ਇੱਕ ਵਾਰੀ ਫੇਰ ਜਿੰਨੇ ਵੀ ਆਪਣੇ ਸਰੋਤੇ ਹੈਗੇ ਆ ਇਹਨਾਂ ਸਾਰੀਆਂ ਸਟੇਟਾਂ 'ਚ ਰਹਿੰਦੇ ਆ, ਬੜੇ ਧਿਆਨ ਦੇ ਨਾਲ ਸੇਫ ਰਹੋ ਤੇ ਡਰਾਈਵ ਬਾਹਰ ਘੱਟ ਕਰੋ। ਤੇ ਦੂਸਰੇ ਜਿਹੜੇ ਟਰੱਕਰਸ ਆ, ਕਈ ਵਾਰੀ ਪਤਾ ਨਹੀਂ ਹੁੰਦਾ ਆਪਾਂ ਕਿਹੜੇ ਏਰੀਏ ਜਾਂਦੇ ਆ, ਨਵੇਂ ਆ, ਸੋ ਇੰਨੀਆਂ ਤੇਜ਼ ਹਵਾਵਾਂ ਆਉਣੀਆਂ ਤੇ ਪਹਿਲੇ ਹੀ ਜਿਹੜਾ ਆ ਤੁਸੀਂ ਆਪਣਾ ਟਰੱਕ ਕਿਸੇ ਸੇਫ ਜਗ੍ਹਾ ਦੇ ਉੱਤੇ ਪਾਰਕ ਰੱਖੋ ਤਾਂ ਕਿ ਇਹ ਨਾ ਹੋਵੇ ਵੀ ਕੋਈ ਜਾਨੀ ਨੁਕਸਾਨ ਹੋ ਜਾਏ। ਜਿਹੜੇ ਸਟੇਟਸ ਦੇ ਵਿੱਚ ਜ਼ਿਆਦਾ ਰਿਸਕ ਹੈਗਾ ਆ ਉਹ ਆਉਣ ਵਾਲੇ ਦਿਨਾਂ 'ਚ ਕੈਰੋਲੀਨਾ, ਜਾਰਜੀਆ ਤੇ ਨਾਰਦਰਨ ਫਲੋਰੀਡਾ ਦੇ ਵਿੱਚ ਬਹੁਤ ਤੇਜ਼ ਹਵਾਵਾਂ ਚੱਲਣਗੀਆਂ, ਹੇਲਸ ਬਹੁਤ ਮੋਟੇ-ਮੋਟੇ ਪਊਗੇ ਤੇ ਟੋਰਨੇਡੋਜ਼ ਜਿਹੜੇ ਆ ਉਹ ਕਾਫੀ ਹਿੱਟ ਕਰਨਗੇ।